अमरीका ने काउंट किया भी ये चाइना के बराबर एज ए बुलवॉक खलोण की हिम्मत रखता है, वड्डा मुल्क है, इन्ने बिलियन 1 बिलियन इन्नी उन्हों का कंज्यूमर मार्केट ये वो जो उन्होंने सैलिंग चिप होंगे जी। लेकिन उन्हें अमरीका को डिसअपॉइंट किया। उन्होंने देखा भी ना तो ये मिलिटरली उत्थे खलो सके ने, ना इन्हों को इंटैलीजेंस सी। एक पासे यूक्रेन वॉर शुरू हुई, ये फिर न्यूट्रल होकर बह गए। रादर रशिया के उत्ते जड़ियाँ इकनॉमिकल सैंक्शनस अमरीका ने थ्रू यूरोपीयन यूनियन लाइया, इन्होंने वायलेट कीतियां। कित्थे $2 बिलियन की ऑयल ट्रेड सी, इन्हां 2 सालों चों वध के 22 बिलियन तक चली गई, क्योंकि उन्होंने जिहड़ा है वो प्रोसैस करके स्टफ यूरोप की मार्केट च वेचिया। अमरीका और कैनेडा दोनों की धरती के उत्ते ट्रांसनैशनल रिप्रैशन किया, जिहड़ा अनटॉलरेबल पहला दुश्मन मुल्क ने भी नहीं किया। रशिया के नाल, चाइना के नाल, ईरान के नाल, जिथे ईरान किन्ना अरसा अमरीका के हॉस्टेज उन्होंने फड़ के रखे सी, लेकिन उन्होंने भी डेयर नहीं किया। वाशिंगटन DC दे विच प्रेजिडेंट बाइडन ने जिहड़ा यूक्रेन की हमायत दे विच नैटो के 34 मैंबर इत्थे इकट्ठे किए हुए सी, वो जाके पुतिन दे गल मिल रहा सी। एस जयशंकर भी कह रहे जी डेप सॉन्ग चो उन्होंने स्टेटमेंट कित्थे है, जॉइंट कोई प्रेस कॉन्फ्रेंस, कोई स्टेटमेंट, कोई दूजा। सो मतलब ये है भी अपने लोगों नाल भी धोखा कर रहे हैं। चीन के वीज़ा भी इन्होंने सरेंडर किया है, उत्थों मिलिया भी कुछ नहीं है। व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। डॉक्टर साहब ਹੁਣ ਅਸੀਂ ਗੱਲ ਕਰੀਏ ਜਿੱਥੇ ਅਸੀਂ इंटरनेशनल रिलेशनस ਦੀ ਜਾਂ जियोपॉलिटिक्स ਦੀ ਹਮੇਸ਼ਾ ਗੱਲ ਕਰਦੇ ਹਾਂ ਇਸ ਸ਼ੋਅ ਦੇ ਵਿੱਚ। ਸੋ ਭਾਰਤ ਦੇ ਹਵਾਲੇ ਨਾਲ ਇਸ ਵਕਤ ਜਿਹੜੀਆਂ ਬੀਤੇ ਹਫ਼ਤੇ ਦੀਆਂ ਖਾਸ ਤੌਰ ਤੇ ਡਿਵੈਲਪਮੈਂਟਸ ਹੈਗੀਆਂ ਨੇ ਜਾਂ 2 ਹਫ਼ਤੇ ਕਹਿ ਲਓ, ਇਹ ਕਾਫੀ ਇੰਪੋਰਟੈਂਟ ਨੇ। ਜਿਵੇਂ ਕੈਨੇਡਾ ਦੇ ਵਿੱਚੋਂ एक रिएक्शन वड्डे लैवल के उत्ते देखा गया, भारत नूं एक नमोशी का सामना करना पिया जदों ਜਿਹੜੇ ਵਰਮਾ ਹੈਗੇ ਆ ਹਾਈ ਕਮਿਸ਼ਨਰ ਉਹਨਾਂ ਨੂੰ ਕੱਢਿਆ ਗਿਆ ਤੇ ਉਹ ਤੋਂ ਬਾਅਦ ਦੀ ਜਿਹੜੀ ਸਾਰੀ ਇਹ ਸਿਚੁਏਸ਼ਨ ਹੈਗੀ ਹੈ ਉਹ ਇਵੋਲਵ ਹੋਈ ਹੈ। ਇਹਨੇ ਮਤਲਬ ਇੱਕ ਵੱਖਰੀ ਕਿਸਮ ਦਾ ਮੋੜ ਜਿਹੜਾ ਹੈਗਾ ਸਾਰੇ ਰਿਲੇਸ਼ਨਸ਼ਿਪ ਨੂੰ ਆਪਸੀ ਭਾਰਤ ਤੇ ਕੈਨੇਡਾ ਦੇ ਉਹਨੂੰ ਇੱਕ ਵੱਖਰਾ ਮੋੜ ਦਿੱਤਾ ਆ। ਤੇ ਇਹਦੇ ਨਾਲ ਮਤਲਬ ਅਮਰੀਕਾ ਤੇ ਫਿਰ ਅਸੀਂ ਜਦੋਂ ਫਾਈਵ ਆਈਜ਼ ਅਲਾਇੰਸ ਦੀ ਗੱਲ ਕਰਦੇ ਹਾਂ ਤੇ ਉਹ ਗੱਲ ਇੱਕ ਵੈਸਟਰਨ ਬਲਾਕ ਦੀ ਬਣ ਜਾਂਦੀ ਹੈ ਜਿੱਥੇ ਭਾਰਤ ਤੋਂ ਤਵੱਕੋ ਜਿਹੜੀ ਹੈਗੀ ਹੈ ਉਹ ਕੀਤੀ ਜਾਂਦੀ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਕਿ ਉਹ ਚੀਨ ਦੇ ਖਿਲਾਫ ਖਲੋਵੇ। ਸਾਊਥ ਏਸ਼ੀਆ ਦੇ ਵਿੱਚ ਜਿਹੜੀ ਸਾਰੀ ਪੋਲੀਟਿਕਸ ਹੈਗੀ ਹੈ ਅਮਰੀਕਾ ਦੀ ਉਹਨੂੰ ਅਸੀਂ ਉਸ ਸੰਦਰਭ ਦੇ ਵਿੱਚ ਹਮੇਸ਼ਾ ਡਿਸਕਸ ਕੀਤਾ ਹੈ। ਤੇ ਹੁਣ ਜਿਹੜੀ ਬ੍ਰਿਕਸ ਦੇ ਹਵਾਲੇ ਨਾਲ ਜਿਹੜੀ ਬ੍ਰਿਕਸ ਸਾਰੀ ਕਾਨਫਰੰਸ ਸਮਿਟ ਹੋਈ ਹੈ ਇਸ ਹਵਾਲੇ ਦੇ ਨਾਲ ਹੁਣ ਜਿਹੜੀਆਂ ਖਬਰਾਂ ਲੱਗ ਰਹੀਆਂ ਨੇ ਜਾਂ ਜਿਹੜੀਆਂ ਬ੍ਰਿਕਸ ਦੇ ਹਵਾਲੇ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ ਇਹਨੂੰ ਇਸ ਸੰਦਰਭ ਦੇ ਵਿੱਚ ਬੜਾ ਡੀਪਲੀ ਤੇ ਮਾਈਨਿਊਟਲੀ ਦੇਖਿਆ ਜਾ ਰਿਹਾ ਵੀ ਭਾਰਤ ਕਿਸ ਤਰੀਕੇ ਦੇ ਨਾਲ ਜਿਹੜੀ ਪੋਜੀਸ਼ਨ ਹੈ ਉਹ ਲੈ ਰਿਹਾ। ਉਹ ਗੱਲਾਂ ਅਸੀਂ ਪਹਿਲਾਂ ਵੀ ਡਿਸਕਸ ਕੀਤੀਆਂ ਨੇ ਵੀ ਰਸ਼ੀਆ ਤੋਂ ਕਿਵੇਂ ਕਰੂਡ ਆਇਲ ਲੈ ਕੇ ਉਹਨੂੰ ਅੱਗੇ ਪ੍ਰੋਸੈਸ ਕਰਕੇ ਯੂਰਪ ਦੀ ਮੰਡੀ 'ਚ ਵੇਚਿਆ ਜਾਂ ਸਾਈਡ ਬਾਏ ਸਾਈਡ ਹੋਰ ਰਾਹਾਂ ਦੇ ਨਾਲ ਵੀ ਜਿਹੜਾ ਹੈਗਾ ਟਰੇਡ ਰਸ਼ੀਆ ਦੇ ਨਾਲ ਜਾਰੀ ਰਿਹਾ, ਫਾਇਦਾ ਨੁਕਸਾਨ। ਸੋ ਭਾਰਤ ਦੀ ਪੋਜੀਸ਼ਨ ਇਸ ਕਿਸਮ ਦੀ ਰਹੀ ਹੈ ਕਿ ਉਹ ਦੋਵੇਂ ਪਾਸਿਓਂ ਉਹ ਚੀਨ ਰਸ਼ੀਆ ਦਾ ਬਲਾਕ ਹੋਵੇ ਜਾਂ ਇੱਧਰ ਵੈਸਟਰਨ ਬਲਾਕ ਹੋਵੇ ਜਿੱਥੋਂ ਵੀ ਫਾਇਦਾ ਮਿਲਦਾ ਉਹ ਫਾਇਦਾ ਲੈਣ ਦੀ ਤਵੱਕੋ ਵੀ ਹੁੰਦੀ ਹੈ ਭਾਰਤ ਦੀ ਰਹੀ ਹੈ। ਪਰ ਹੁਣ ਮਤਲਬ ਬ੍ਰਿਕਸ ਦੇ ਹਵਾਲੇ ਨਾਲ ਕਿਤੇ ਨਾ ਕਿਤੇ ਆ ਕੈਨੇਡਾ ਦੀ ਡਿਵੈਲਪਮੈਂਟ ਤੋਂ ਬਾਅਦ ਕੈਨੇਡੀਅਨ ਮੀਡੀਆ 'ਚ ਵੀ ਜਾਂ ਕੈਨੇਡਾ ਵੱਲੋਂ ਇਸ ਕਿਸਮ ਦਾ ਰੁੱਖ ਅਖਤਿਆਰ ਕੀਤਾ ਜਾ ਰਿਹਾ ਹੈ ਜਾਂ ਇਸ ਕਿਸਮ ਨਾਲ ਦੇਖਿਆ ਜਾ ਰਿਹਾ ਵੀ ਭਾਰਤ ਨੂੰ ਦੂਜੇ ਪਾਸੇ ਸੁੱਟਿਆ ਜਾ ਰਿਹਾ ਵੀ ਭਾਰਤ ਜਿਹੜਾ ਆ ਉਹ ਰਸ਼ੀਆ ਤੇ ਚਾਈਨਾ ਦੇ ਨਾਲ ਅਲਾਇੰਸ ਦੇ ਵਿੱਚ ਦੇਖਿਆ ਜਾ ਰਿਹਾ। ਸੋ ਇਹ ਜਿਹੜੀ ਇਹ ਬ੍ਰਿਕਸ ਦੇ ਹਵਾਲੇ ਨਾਲ ਡਿਵੈਲਪਮੈਂਟਸ ਹੋ ਰਹੀਆਂ ਨੇ, ਖਬਰਾਂ ਲੱਗ ਰਹੀਆਂ ਨੇ, ਕਿਵੇਂ ਦੇਖ ਰਹੇ ਹੋ ਜਾਂ ਕਿਵੇਂ ਸਮਝ ਰਹੇ ਹੋ ਭਾਰਤ ਦੀ ਪੋਜੀਸ਼ਨ ਨੂੰ ਤੇ ਉਹਨੂੰ ਫਿਰ ਜਿਹੜਾ ਵੈਸਟਰਨ ਬਲਾਕ ਹੈ ਉਹ ਕਿਵੇਂ ਦੇਖ ਰਿਹਾ? ਦੇਖੋ ਗੱਲ ਜੇ ਅਸੀਂ ਇੱਕ ਆਮ ਆਦਮੀ ਦੀ ਸਮਝ ਤੋਂ ਕਰੀਏ ਜਿਹਨੂੰ ਲੇਮੈਨਸ ਵਿਜ਼ਡਮ ਕਹਿੰਦੇ ਨੇ ਅਤੇ ਲੇਮੈਨ ਵਿਜ਼ਡਮ ਸਾਡੇ ਖਿੱਤੇ ਦੇ ਵਿੱਚ ਇਹ ਇੱਕ ਅਖਾਣ ਬੜਾ ਪੋਪੂਲਰ ਰਿਹਾ ਕਿ ਵੀ 2 ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਜੀ ਅਤੇ ਇਹ ਵੀ ਹੈ ਕਿ 2 ਬੇੜੀਆਂ 'ਚ ਪੈਰ ਰੱਖਣ ਵਾਲਾ ਡੁੱਬਦਾ। ਹੁਣ ਦੋਵੇਂ ਗੱਲਾਂ ਦੇ ਵਿੱਚ ਬੜਾ ਵੇਟ ਹੈ। ਇਹ ਨਿੱਜੀ ਜ਼ਿੰਦਗੀ ਦੇ ਫੈਸਲੇ ਵੀ ਹੁੰਦੇ ਨੇ ਜਿਸ ਨੂੰ ਅਸੀਂ ਦੁਬਿਧਾ ਕਹਿੰਦੇ ਹਾਂ। ਉਹ ਬੇਸ਼ੱਕ ਰੂਹਾਨੀ ਦੁਨੀਆ 'ਚ ਵੀ ਜਦੋਂ ਕਬੀਰ ਸਾਹਿਬ ਨੇ ਫਰਮਾਇਆ ਕਿ ਸ਼ਬਦ ਲਾਗ ਮਨੈ ਛਾੜ ਦੁਬਿਧਾ ਕੀ ਕੁਰੀਆ ਕਿ ਭਾਈ ਇਹ ਜਿਹੜੀ ਦੁਬਿਧਾ ਹੈ ਔਰ ਇੱਕ ਥਾਂ 'ਤੇ ਹੋਰ ਕਬੀਰ ਬੀਚਕ ਗ੍ਰੰਥ 'ਚ ਉਹਨਾਂ ਨੇ ਕਿਹਾ ਕਿ ਵੀ ਦੁਬਿਧਾ ਮੇਂ ਦੋਨੋਂ ਗਏ
ਮਾਇਆ ਮਿਲੀ ਨਾ ਰਾਮ। ਜਿਹੜੇ ਹੁਣ ਇਹ ਡਿਸਾਈਡ ਹੀ ਨਹੀਂ ਕਰ ਸਕਦੇ ਕਿ ਕੀ ਅਸੀਂ ਵਰਲਡਲੀ ਲਾਈਫ ਮੈਟੀਰੀਅਲਿਸਟਿਕ ਲਾਈਫ ਸਟਾਈਲ 'ਚ ਰਹਿਣਾ ਹੈ ਜਾਂ ਆਪਣਾ ਖਾਸਾ ਰੱਬ ਵੱਲ ਰੱਖਣਾ ਹੈ। ਤੇ ਜਿਹੜੇ ਉਸ ਦੁਬਿਧਾ ਦੇ ਵਿੱਚ ਹੀ ਕਦੇ ਇੱਧਰੋਂ 76 ਰੁਪਏ ਉੱਧਰ ਹੋ ਗਏ, ਉੱਧਰੋਂ ਪਏ ਇੱਧਰ ਹੋ ਗਏ, ਉਹ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਉਹਦੇ 'ਚ ਨਾ ਤਾਂ ਤੁਸੀਂ ਚੱਜ ਨਾਲ ਮਾਇਆ ਕਮਾ ਸਕੋਗੇ, ਮੈਟੀਰੀਅਲਿਸਟਿਕ ਪਲੇਜ਼ਰ ਇੰਜੋਏ ਕਰ ਸਕੇ, ਤੇ ਨਾ ਹੀ ਰੱਬ ਦਾ ਰਸਤਾ ਜਾਂ ਰੱਬ ਦਾ ਦਰਵਾਜ਼ਾ ਤੁਹਾਡੇ ਲਈ ਖੁੱਲੇ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਿਵੇਂ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਪੋਸਟ ਸੈਕੰਡ ਵਰਲਡ ਵਾਰ, ਜੇ ਤੁਸੀਂ ਹਿਊਮਨ ਹਿਸਟਰੀ ਖਾਸ ਤੌਰ 'ਤੇ 18ਵੀਂ 19ਵੀਂ ਸਦੀ 'ਚ ਦੇਖੋ, ਹਾਲਾਂ ਜੇ 6-7 ਹਜ਼ਾਰ ਸਾਲ ਪਹਿਲਾਂ ਜਾਈਏ ਤਾਂ ਕਈ ਵਾਰੀ ਇੱਕ ਪਹੀਏ ਤੋਂ ਦੂਜੇ ਤੱਕ ਪਹੁੰਚਣ 'ਚ 1000 ਸਾਲ ਲੱਗਦਾ ਸੀ। ਸਿਵਲਾਈਜੇਸ਼ਨ ਇੰਨੀ ਸਲੋਲੀ ਮੂਵ ਕਰਦੀ ਸੀ ਕਿ ਉਦੋਂ ਸੁਸਾਇਟੀ ਵੀ ਯੂਜ਼ ਟੂ ਹੋ ਜਾਂਦੀ ਸੀ, ਮੈਂਟਲੀ ਵੀ, ਦੂਜਾ ਵੀ। ਪਰ ਜੇ ਅਸੀਂ ਪਿਛਲੀਆਂ 2-3 ਸਦੀਆਂ 'ਚ ਦੇਖੀਏ ਕਿ ਪਹਿਲਾਂ ਤਾਂ 17ਵੀਂ 18ਵੀਂ ਸਦੀ ਤੋਂ ਪਹਿਲਾਂ ਤਾਂ ਐਮਪਾਇਰਸ ਦਾ ਜ਼ਮਾਨਾ ਸੀ, ਜਿਹਦੇ ਕੋਲ ਜਿੰਨੀ ਤਾਕਤ ਹੈ ਲੈ ਗਏ। ਕੋਈ ਇੱਧਰ ਬਗਦਾਦ ਐਮਪਾਇਰ ਹੈ, ਕੋਈ ਆਟੋਮੈਨ ਐਮਪਾਇਰ ਹੈ, ਰੋਮਨ ਐਮਪਾਇਰ ਜਦੋਂ ਅਜੇ ਕ੍ਰਿਸਚੈਨਿਟੀ ਨਹੀਂ ਵੀ ਆਈ ਸੀ ਉਦੋਂ ਹੈ। ਫਿਰ ਅਸੀਂ ਇਹਨਾਂ ਸਾਰੀਆਂ ਸਦੀਆਂ 'ਚ 7ਵੀਂ 8ਵੀਂ ਇਸਲਾਮ ਦੇ ਉਭਾਰ ਤੋਂ ਬਾਅਦ ਅਸੀਂ ਮਿਡਲ ਈਸਟ ਪਾਵਰ ਦਾ ਉਭਾਰ ਦੇਖਦੇ ਹਾਂ। ਤੁਰਕਾਂ ਦੀ ਤਾਕਤ, ਆਟੋਮੈਨ ਐਮਪਾਇਰ, ਮੁਗਲ ਸਾਡੇ ਖਿੱਤੇ 'ਚ ਆ ਗਏ, 300 ਸਾਲ ਉੱਥੇ ਰਹੇ, ਕੋਈ ਇੱਧਰ ਨੂੰ ਚਲੇ ਗਏ, ਕੋਈ ਸੈਂਟਰਲ ਏਸ਼ੀਆ 'ਚ ਆ ਗਏ। ਸੋ ਜਿਉਂ ਹੀ ਐਮਪਾਇਰਸ ਦਾ ਜ਼ਮਾਨਾ ਟੁੱਟਾ ਜਾਂ 15ਵੀਂ ਸਦੀ ਤੱਕ ਪਹੁੰਚਦੇ ਹਾਂ, ਯੂਰਪ ਦੇ ਵਿੱਚ ਰੈਨੇਸੈਂਸ ਜਿਹਨੂੰ ਕਿਹਾ ਜਾਂਦਾ ਹੈ, ਜਾਂ ਜਿਵੇਂ ਜਿਹਦਾ ਮਤਲਬ ਸੀ ਕਿ ਬਈ ਹੁਣ ਕ੍ਰਿਸਚੈਨਿਟੀ ਵਾਲਿਆਂ ਨੇ ਜੋ ਕੁਛ ਉਹਨਾਂ ਨੇ ਸਪੇਨ ਦੇ ਵਿੱਚ ਕੀਤਾ ਔਰ ਉਹ ਰਿਪੀਟ ਬਾਕੀ ਥਾਵਾਂ 'ਤੇ ਹੋਇਆ ਜੀ। ਫਿਰ 18ਵੀਂ ਸਦੀ ਤੱਕ ਪਹੁੰਚਦੇ ਅਸੀਂ, ਇਹੀ ਯੂਰਪ ਦੀਆਂ ਸਟੇਟਸ ਜਿਹੜੀਆਂ ਪਾਵਰਫੁਲ ਹੋ ਗਈਆਂ, ਜਿਨ੍ਹਾਂ ਦੇ ਕੋਲ ਨੇਵੀ ਚੰਗੀ ਡਿਵੈਲਪ ਸੀ, ਫੌਜ ਵੀ ਸੀ ਔਰ ਵਪਾਰਕ ਸੈਂਸ ਵੀ ਸੀ, ਜੋਗਰਾਫੀਆ ਨੂੰ ਵੀ ਸਮਝਦੇ ਸੀ, ਇਹ ਦੁਨੀਆ ਨੂੰ ਕੋਲੋਨਾਈਜ਼ ਕਰਨ ਦੇ ਲਈ ਨਿਕਲੇ। ਇਹ ਇੱਕ ਆਪਣੀ ਹਿਸਟਰੀ ਹੈ ਕਿ ਏਸ਼ੀਆ ਹੋਏ, ਅਫਰੀਕਾ ਹੋਏ ਔਰ ਯੂਰਪ ਤੋਂ ਸਾਰੇ ਦੀ ਸ਼ੁਰੂਆਤ ਹੋਈ। 20ਵੀਂ ਸਦੀ ਤੱਕ ਪਹੁੰਚਦੇ ਹਾਂ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜੀਆਂ ਪਾਵਰਸ ਜਿਨ੍ਹਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ, ਉਹਨਾਂ ਦੇ ਆਪਣੇ ਹਿੱਤ ਵੀ ਟਕਰਾ ਰਹੇ ਸੀ। ਹਾਲਾਂਕਿ ਟਕਰਾਏ ਤਾਂ ਉੱਥੇ ਵੀ, ਜੇ ਅਸੀਂ ਆਪਣੇ ਸਬ ਕੰਟੀਨੈਂਟ 'ਚ ਦੇਖੀਏ ਕਿ ਉੱਥੇ ਡੱਚ ਵੀ ਆਏ, ਪੁਰਤਗਾਲੀ ਵੀ ਆਏ, ਸਪੈਨਿਸ਼ ਵੀ ਆਏ, ਫਰੈਂਚ ਵੀ ਆਏ, ਅੰਗਰੇਜ਼ ਵੀ ਆਏ। ਡੁਪਲੇ ਔਰ ਕਲਾਈਵ ਜਿਹੜੇ ਫਰੈਂਚ ਔਰ ਅੰਗਰੇਜ਼ ਸੀ, ਉਹਨਾਂ ਦੀ ਤਾਂ ਟੱਕਰ ਹੋਈ ਔਰ ਕਿਵੇਂ ਉਹਨਾਂ ਨੇ, ਔਰ ਇੱਕ ਖਿੱਤਾ ਜਿੱਥੇ ਪੁਰਤਗਾਲੀ ਸਭ ਤੋਂ ਪਹਿਲਾਂ ਆ ਕੇ ਬੈਠੇ ਸੀ, ਅੰਗਰੇਜ਼ਾਂ ਤੋਂ ਵੀ ਪਹਿਲਾਂ, ਆਲਮੋਸਟ 15ਵੀਂ ਸਦੀ ਦੇ ਵਿੱਚ ਗੋਆ 1960 ਤੱਕ ਪੁਰਤਗਾਲੀਆਂ ਦੇ ਕੋਲ ਰਿਹਾ। ਸੋ ਇਹ ਜਦੋਂ ਸੈਕੰਡ ਵਰਲਡ ਵਾਰ ਜਾਂ ਫਸਟ ਵਰਲਡ ਵਾਰ ਦੀ ਅਸੀਂ ਗੱਲ ਕਰਦੇ ਹਾਂ, ਫਸਟ ਵਰਲਡ ਵਾਰ ਨੇ ਆਟੋਮੈਨ ਐਮਪਾਇਰ ਨੂੰ ਵੀਕ ਕੀਤਾ। ਮਿਡਲ ਈਸਟ ਦੇ ਵਿੱਚ 10-12 ਮੁਲਕ ਵਿਦ ਦਾ ਨੌਚ ਆਫ ਦਾ ਪੈਨ ਕ੍ਰੀਏਟ ਹੋਏ। ਯੂਰਪ ਦੇ ਵਿੱਚ ਇਸ ਦਾ ਉਭਾਰ ਹੋਇਆ। ਅੰਗਰੇਜ਼ ਹੋਰ ਭਾਵੇਂ ਕਲੋਨੀਅਲ ਪਾਵਰ ਸੀ, ਉਹ ਸਟਰੈਂਥਨ ਹੋਏ। ਮੁਸਲਮਾਨਾਂ ਦਾ ਜਾਂ ਤੁਰਕਾਂ ਦਾ ਆਟੋਮੈਨ ਐਮਪਾਇਰ ਦਾ ਕਮਜ਼ੋਰ ਹੋਣਾ, ਖਲੀਫੇ ਦਾ ਟੁੱਟਣਾ, ਔਰ ਇੱਧਰ ਯੂਰਪ ਦੇ ਵਿੱਚ ਸਾਇੰਸ ਦੀ ਬਹੁਤ ਵੱਡੀ ਤਰੱਕੀ, ਜਿਹਦੇ ਥੱਲੇ ਇਹਨਾਂ ਕੋਲ ਮੋਰ ਵੈਪਨ, ਔਰ ਸੈਕੰਡ ਵਰਲਡ ਵਾਰ ਦੇ ਪਹੁੰਚਦਿਆਂ ਤੱਕ ਅਮਰੀਕਾ ਕੋਲ ਐਟੋਮਿਕ ਪਾਵਰ ਜੀ। ਔਰ ਸੈਕੰਡ ਵਰਲਡ ਵਾਰ ਐਂਡ ਹੋਣ ਤੋਂ ਬਾਅਦ ਫਿਰ ਬ੍ਰਿਟਿਸ਼ ਐਮਪਾਇਰ ਦਾ ਥੱਲਾ ਲੱਗ ਜਾਣਾ, 60 ਤੋਂ ਜ਼ਿਆਦਾ ਅੱਡ ਕਾਲੋਨੀਜ਼ ਉਹਨਾਂ ਨੂੰ ਛੱਡਣੀਆਂ ਪੈਣੀਆਂ, ਔਰ ਅਮਰੀਕਾ ਔਰ ਸੋਵੀਅਤ ਯੂਨੀਅਨ ਐਜ਼ ਏ ਪਾਵਰ ਉਭਰਨਾ। ਔਰ ਭਾਰਤ ਦੇ ਹਵਾਲੇ ਨਾਲ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਕਿ ਆਲਮੋਸਟ ਜੇ ਅਸੀਂ ਮੁਹੰਮਦ ਬਿਨ ਕਾਸਮ ਤੋਂ ਸ਼ੁਰੂ ਕਰੀਏ, ਜਿਹੜਾ ਵਿਦਨ 50-60 ਈਅਰਸ ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜਾ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਜਿਹੜਾ ਮੁਲਤਾਨ ਔਰ ਸਿੰਧ ਦੇ ਵਿੱਚ ਆ ਜਾਂਦਾ ਹੈ, ਅਤੇ ਆਲਮੋਸਟ 1000 ਸਾਲ ਤੋਂ ਜ਼ਿਆਦਾ, ਆਲਮੋਸਟ 200 ਸਾਲ ਬ੍ਰਿਟਿਸ਼ ਔਰ 800 ਸਾਲ ਦੇ ਕਰੀਬ ਮੁਗਲ, ਔਰ ਉਸ ਤੋਂ ਪਹਿਲਾ ਪੀਰੀਅਡ ਵੀ ਤੁਸੀਂ ਥੋੜ੍ਹਾ ਮਿਲਾ ਸਕਦੇ ਹੋ। ਇਹਨਾਂ ਦੇ ਕੋਲ ਪਾਵਰ ਆਈ। ਕਿਹਨਾਂ ਦੇ ਕੋਲ ਆਈ? ਜਿਹੜੀ ਕਲਾਸ ਨਾ ਤਾਂ ਇੱਕ ਮਜ਼ਹਬ ਦੇ ਤੌਰ 'ਤੇ ਕਦੇ ਟੂਗੈਦਰ ਸੀ, ਕਿਉਂਕਿ ਜੇ ਤੁਸੀਂ ਕਾਸਟ ਸਿਸਟਮ ਦੇਖਦੇ ਹੋ ਉਹ ਤਾਂ ਅੱਧਿਓਂ ਜ਼ਿਆਦਾ ਨੂੰ ਹਿੰਦੂ ਮੰਨਦਾ ਹੀ ਨਹੀਂ ਹੈ, ਜਾਂ ਉਹਨਾਂ ਨੂੰ ਤਾਂ ਸ਼ੂਦਰਾਂ ਨੂੰ ਔਰ ਪਸ਼ੂਆਂ ਵਾਂਗ ਸਮਝਦੇ ਨੇ। ਫਿਰ ਨਾ ਉਹਨਾਂ 'ਚ ਕੋਈ ਵੋਟ ਦੇ ਕਾਨਸੈਪਟ ਦੀ ਗੱਲ ਸੀ, ਨਾ ਜਮਹੂਰੀਅਤ ਸੀ। ਜਮਹੂਰੀਅਤ ਕਿੱਥੋਂ ਹੋਏਗੀ? ਜਮਹੂਰੀਅਤ ਦਾ ਤਾਂ ਬੇਸ ਹੈ ਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ। ਇਹਨਾਂ ਦਾ ਬੇਸ ਹੈ ਵਰਣ ਆਸ਼ਰਮ, ਆਲ ਮੈਨ ਆਰ ਕ੍ਰੀਏਟਡ ਅਨਇਕੁਅਲ ਜੀ। ਸੋ ਬੇਸਿਕ ਐਂਟਾਗੋਨਿਜ਼ਮ ਸੀ। ਇਹੀ ਕਾਰਨ ਹੈ ਜਦੋਂ ਤੁਸੀਂ ਸੋ ਕਾਲਡ ਹਿੰਦੂ ਰਿਫਾਰਮਰਸ ਜਿਹੜੇ 19ਵੀਂ ਸਦੀ ਦੇ ਨੇ, ਉਹ ਰਾਜਾ ਰਾਮ ਮੋਹਨ ਰਾਏ ਤੋਂ ਬਾਅਦ ਇਹ ਜਿਹੜਾ ਉਹਨਾਂ ਦੇ ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਹੋਏ, ਜਾਂ ਲੋਕਮਾਨਿਆ ਤਿਲਕ ਹੋਏ, ਜਾਂ ਈਵਨ ਵਿਵੇਕਾਨੰਦ ਜਾਂ ਦੂਜਿਆਂ ਤੀਜਿਆਂ ਦਾ ਦੇਖੋਗੇ, ਅਤੇ ਹਾਲਾਂ ਵਿਵੇਕਾਨੰਦ ਨੇ ਜਾਂ ਸੇਂਟ ਅਰਵਿੰਦੋ ਨੇ ਜਾਂ
ਸਵਾਮੀ ਰਾਮ ਤੀਰਥ ਨੇ ਵੈਸਟਰਨ ਵਰਲਡ ਨੂੰ ਖੁਸ਼ ਕਰਨ ਲਈ ਇੱਦਾਂ ਦੀਆਂ ਗੱਲਾਂ ਕੀਤੀਆਂ ਕਿ ਜੀ ਇਹ ਵੀ ਇਕੁਆਲਿਟੀ, ਉਹ ਵੀ, ਅਸੀਂ ਸਾਰੀ ਇਨਸਾਨੀਅਤ ਨੂੰ ਇੱਕ। ਪਰ ਤੁਸੀਂ ਕਦੇ ਵੀ ਇਹ ਗੋਪਾਲ ਕ੍ਰਿਸ਼ਨ ਗੋਖਲੇ ਜਾਂ ਲੋਕਮਾਨਿਆ ਤਿਲਕ ਜਦੋਂ ਸ਼ੂਦਰਾਂ ਨੂੰ ਐਜੂਕੇਸ਼ਨ ਦਾ ਹੱਕ ਮਿਲਦਾ ਹੈ ਜਾਂ ਵੋਟ ਦਾ ਹੱਕ ਮਿਲਦਾ ਹੈ ਜਾਂ ਮੰਦਰਾਂ 'ਚ ਦਾਖਲ ਹੋਣ ਦਾ, ਕਿਵੇਂ ਅਪੋਜ਼ ਕਰਦੇ ਨੇ। ਸੋ ਇਹ ਬੈਕਗਰਾਊਂਡ ਨੂੰ ਸਮਝਣਾ ਬੜਾ ਜ਼ਰੂਰੀ ਹੈ ਕਿ ਜਿਹੜਾ ਅੱਜ ਭਾਰਤ ਦੀ ਵੇਵਰਿੰਗ ਹੈ, ਜਿਹੜੀ ਅਸੀਂ ਇਹਨਾਂ 4 ਸਾਲਾਂ ਦੇ ਪੀਰੀਅਡ 'ਚ, ਜੇ 2014 ਤੋਂ ਬਾਅਦ ਹੀ ਜੇ ਮੋਦੀ ਪੀਰੀਅਡ ਨੂੰ ਦੇਖੀਏ ਕਿ ਵੀ ਕਿਵੇਂ ਵੇਵਰਿੰਗ ਹੈ। ਕਦੇ ਆ ਕੇ ਅਮਰੀਕਾ ਦੀ ਕੱਛ 'ਚ ਬੈਠ ਜਾਂਦੇ ਨੇ, ਔਰ ਕੁਆਡ ਟਰੰਪ ਦੇ ਪੀਰੀਅਡ 'ਚ ਜਿਹੜਾ ਬਣਿਆ ਉਹਦੇ 'ਚ ਬਿਲਕੁਲ ਜ਼ਾਹਰ ਸੀ ਕਿ ਵੀ ਇੰਡੀਆ ਨੇ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਨਹਿਰੂ ਈਰਾ ਦੇ ਵਿੱਚ, ਨਹਿਰੂ ਕ੍ਰਿਸ਼ਨਾ ਮੈਨਨ ਈਰਾ, ਹਾਲਾਂਕਿ ਕ੍ਰਿਸ਼ਨਾ ਮੈਨਨ ਉਹਦਾ ਡਿਫੈਂਸ ਮਿਨਿਸਟਰ ਸੀ, ਪੱਕਾ ਕਮਿਊਨਿਸਟ ਸੀ, ਔਰ ਉਹਦਾ ਝੁਕਾਅ ਸੋਵੀਅਤ ਯੂਨੀਅਨ ਜਾਂ ਕਮਿਊਨਿਸਟ ਬਲਾਕ ਵੱਲ ਸੀ। ਪਰ ਨਹਿਰੂ ਨੇ ਇੱਕ ਬੈਲੈਂਸ ਰੱਖਿਆ। ਪਟੇਲ ਜਿਹੜਾ ਹੋਮ ਮਿਨਿਸਟਰ ਸੀ, ਭਾਵੇਂ ਲੰਬਾ ਵਕਤ ਨਹੀਂ ਜੀਵਿਆ 47 ਤੋਂ ਬਾਅਦ, ਪਰ ਉਹ ਕੈਪੀਟਲਿਸਟ, ਜਿਹੜੀ ਬੀਜੇਪੀ ਦੀ ਮਾਂ ਆਰਗੇਨਾਈਜੇਸ਼ਨ ਸੀ ਭਾਰਤੀ ਜਨਸੰਘ, ਉਹ ਸਾਰੇ ਪ੍ਰੋ ਅਮਰੀਕਾ ਲਾਈਨ ਸੀ, ਵਪਾਰੀ ਸੀ। ਉਹ ਤਾਂ ਕਮਿਊਨਿਜ਼ਮ ਨੂੰ ਜਾਂ ਸੋਸ਼ਲਿਜ਼ਮ ਨੂੰ ਵਿਸਰਲੀ ਹੇਟਰੇਡ ਸੀ ਉਹਨਾਂ ਦੀ। ਲੇਕਿਨ ਇਸ ਸਾਰੇ ਦੇ ਚੱਲਦਿਆਂ ਇੱਕ ਖਿਚੜੀ ਜਿਹੀ ਨਹਿਰੂ ਨੇ ਵੀ ਪਕਾਈ ਕਿ ਭਾਈ ਜਦੋਂ ਇੱਥੇ ਆਉਣਾ ਤੇ ਕੈਨੇਡੀ ਦਾ ਜ਼ਮਾਨਾ ਹੋਏ ਜਾਂ ਉਸ ਤੋਂ ਪਹਿਲਾਂ ਹੋਏ, ਤੇ ਆਪਣੀ ਨਿਊਟਰੈਲਿਟੀ, ਨਾਨ ਅਲਾਈਨਮੈਂਟ ਦੀ ਗੱਲ, ਇਹੀ ਗੱਲ ਉਹਨਾਂ ਨੇ ਸੋਵੀਅਤ ਯੂਨੀਅਨ ਦੇ ਹਵਾਲੇ ਨਾਲ, ਉਹਨਾਂ ਨੇ ਆਪਣਾ ਜਿਹੜਾ ਸੋਸ਼ਲਿਸਟ, ਕਿਉਂਕਿ ਨਹਿਰੂ ਦੇ ਮਾਈਂਡ 'ਚ ਕਿਤੇ ਨਾ ਕਿਤੇ ਸੋਸ਼ਲਿਜ਼ਮ ਦਾ ਕੀੜਾ ਤਾਂ ਸੀ ਜੀ, ਉਹਨੂੰ ਵੀ ਵੇਚਣ ਦੀ। ਸੋ ਉਹਨੂੰ ਤੁਸੀਂ ਬਾਈ ਐਂਡ ਲਾਰਜ ਕਹੋ, ਉਹਦੀ ਪਹਿਲਾ ਕਲੈਪਸ ਤਾਂ ਹੋਇਆ 1962 ਦੇ ਵਿੱਚ, ਜਦੋਂ ਚੀਨ ਦੇ ਨਾਲ ਟੱਕਰ ਹੋਈ। ਖੁਦ ਹੀ ਜ਼ਿੰਮੇਵਾਰ ਰਸ਼ੀਆ ਨੇ ਇਹ ਕਹਿ ਕੇ ਕਿ ਵੀ ਬ੍ਰਦਰ ਰਸ਼ੀਆ ਨਿਊਟਰਲ ਹੋ ਗਿਆ। ਔਰ ਜਿਸ ਸੋਵੀਅਤ ਯੂਨੀਅਨ ਵੱਲ ਭਾਰਤ ਬਹੁਤ ਝੁਕਦਾ ਸੀ, ਉਹਨਾਂ ਨੇ ਜੇ ਉਹਨਾਂ ਨੂੰ 4 ਮਿਗ ਜਹਾਜ਼ ਭੇਜੇ ਵੀ ਤਾਂ ਉਹ 'ਤੇ ਲਿਖਿਆ ਸੀ ਓਨਲੀ ਫॉर ਟ੍ਰੇਨਿੰਗ। ਉਦੋਂ ਵੀ ਜਹਾਜ਼, ਹਥਿਆਰ, ਦੂਜੇ ਤੀਜੇ ਅਮਰੀਕਾ ਨੇ ਹੀ ਭਾਰਤ ਨੂੰ ਦਿੱਤੇ। ਹਾਲਾਂਕਿ ਬਿਟਵੀਨ 47 ਐਂਡ 62 ਜਿਹੜਾ ਨਹਿਰੂ ਦਾ ਝੁਕਾਅ ਸੀ ਉਹ ਬਹੁਤ ਜ਼ਿਆਦਾ ਸੋਵੀਅਤ ਯੂਨੀਅਨ ਵੱਲ ਸੀ। ਪਰ ਉਹਦੀ ਜਲਦੀ ਮੌਤ ਹੋ ਗਈ 1964 ਦੇ ਵਿੱਚ। ਉਸ ਸ਼ੌਕ 'ਚੋਂ ਰਿਕਵਰ ਹੀ ਨਹੀਂ ਹੋਇਆ ਜੋ ਉਹਨੂੰ ਮਿਲਿਆ। ਇਹ ਸਾਰੇ ਇੰਦਰਾ ਗਾਂਧੀ ਦਾ ਪੀਰੀਅਡ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਵੀ ਹੁਣ ਤੁਸੀਂ ਇੱਕ ਪਾਸ ਇੰਦਰਾ ਗਾਂਧੀ ਤੋਂ ਪਹਿਲਾਂ ਲਾਲ ਬਹਾਦਰ ਸ਼ਾਸਤਰੀ 65 ਦੇ ਵਿੱਚ ਭਾਰਤ ਪਾਕਿਸਤਾਨ ਟਕਰਾਅ ਹੁੰਦਾ। ਹੁਣ ਤੁਸੀਂ ਦੇਖੋ ਜਿਹੜਾ ਸਮਝੌਤਾ ਕਰਵਾਇਆ ਜਾਂਦਾ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ, ਉਹ ਤਾਸ਼ਕੰਦ ਦੇ ਵਿੱਚ ਸੋਵੀਅਤ ਯੂਨੀਅਨ ਕਰਵਾਉਂਦਾ, ਕੌਸੀਗਨ ਜਾਂ ਕੌਸੀਜਨ ਜੋ ਵੀ ਉਹਨੂੰ ਪ੍ਰੋਨਾਊਂਸ ਕੀਤਾ ਜਾਂਦਾ, ਕਿ ਆਪਣੀਆਂ ਟੈਰੀਟਰੀਜ਼ ਵਾਪਸ ਕਰੋ। ਸੋ ਉਹਦਾ ਮਤਲਬ ਇਹ ਹੈ ਕਿ ਉਸ ਪੀਰੀਅਡ 'ਚ ਭਾਵੇਂ ਪਾਕਿਸਤਾਨ ਆਲਰੇਡੀ ਅਮਰੀਕਾ ਦੇ ਬਲਾਕ ਸੀ, ਪਰ ਸਮਝੌਤੇ ਵੇਲੇ ਕਿਉਂਕਿ ਇੰਡੀਆ ਮੇਨ ਪਾਰਟੀ ਸੀ ਤਾਂ ਸੋਵੀਅਤ ਯੂਨੀਅਨ ਨੇ ਉਸ ਦਾ ਸਮਝੌਤਾ ਕਰਵਾਇਆ। 71 ਤੱਕ ਪਹੁੰਚਦੇ ਇੰਦਰਾ ਗਾਂਧੀ ਪੂਰੀ ਤਰ੍ਹਾਂ ਸੋਵੀਅਤ ਬਲਾਕ ਚਲੀ ਗਈ, ਜਦੋਂ ਕਿ ਉਹਨੇ ਡਿਫੈਂਸ ਪੈਕਟ ਸਾਈਨ। ਕਿਉਂਕਿ ਅੱਜ ਜਦੋਂ ਅਸੀਂ ਮੋਦੀ ਜਾਂ ਜੈ ਸ਼ੰਕਰ ਜਾਂ ਅਜੀਤ ਡੋਵਲ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਦੇਖਣਾ ਹੋਏਗਾ ਵੀ ਇਹ ਇਹਨਾਂ ਦੀਆਂ ਇਸ ਕਿਸਮ ਦਾ, ਜਿਹਨੂੰ ਤੁਸੀਂ ਵੈਸੀਲੇਸ਼ਨ ਕਹਿ ਸਕਦੇ ਹੋ, ਇਹ ਰਹੀਆਂ ਨੇ। ਔਰ ਇੰਦਰਾ ਗਾਂਧੀ ਨੇ ਉਹ ਡਿਫੈਂਸ ਪੈਕਟ ਸੋਵੀਅਤ ਯੂਨੀਅਨ ਨਾਲ ਕੀਤਾ ਜੋ ਜਿਹਾ ਚੈਕੋਸਲੋਵਾਕੀਆ, ਹੰਗਰੀ ਔਰ ਪੋਲੈਂਡ ਨੇ ਕੀਤਾ ਜੀ। ਕਿਉਂਕਿ ਇੰਦਰਾ ਗਾਂਧੀ ਨੇ ਉਹਨੇ ਆਲਰੇਡੀ ਰਾਹ ਰਾਹੀਂ ਪਲਾਨ ਕੀਤਾ ਹੋਇਆ ਸੀ ਪਾਕਿਸਤਾਨ ਨੂੰ ਤੋੜਨਾ, ਮਸ਼ਰਕੀ ਬੰਗਾਲ ਨੂੰ ਅੱਡ ਕਰਨਾ। ਔਰ ਬੇਸ਼ੱਕ ਅਮਰੀਕਾ ਦਾ 7th ਫਲੀਟ ਉੱਥੇ ਰਿਹਾ, ਪਰ ਕਿਉਂਕਿ ਉਹ ਸਮਝੌਤਾ ਸਿਰ 'ਤੇ ਅਮਰੀਕਾ ਨੇ ਇੰਟਰਵੀਨ ਨਹੀਂ ਕੀਤਾ, ਪਾਕਿਸਤਾਨ ਟੁੱਟ ਗਿਆ। ਲੇਕਿਨ ਇਸ ਤੋਂ ਬਾਅਦ ਇੰਦਰਾ ਗਾਂਧੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਪ੍ਰੋ ਸੋਵੀਅਤ ਹੁੰਦੀ ਚਲੀ ਗਈ, ਔਰ ਐਮਰਜੈਂਸੀ ਦਾ ਲਗਾਇਆ ਜਾਣਾ ਜਿਹਦਾ ਅਮਰੀਕਾ ਔਰ ਵੈਸਟਰਨ ਬਲਾਕ ਨੇ ਵਿਰੋਧ ਕੀਤਾ। ਫਿਰ ਜੇ ਤੁਸੀਂ ਉਹ ਮਿਚਕਲ ਕੇ ਕਿਹੜਾ ਉਹਨਾਂ ਦਾ KGB ਦਾ ਡਾਇਸੈਂਟਿੰਗ ਜਸੂਸ ਸੀ, ਉਹਦੀ ਡਾਇਰੀ ਦੇਖੋ। ਕਰਪਸ਼ਨ, ਉਹ ਕਹਿੰਦਾ ਵੀ ਈਵਨ ਰੈੱਡ ਲਾਈਟ ਦੇ ਉੱਤੇ ਜਿੱਥੇ ਕਿਤੇ ਗੱਡੀ ਰੁਕਦੀ ਸੀ, ਪੈਸਿਆਂ ਦੇ ਸੂਟਕੇਸ ਪੁਸ਼ ਕੀਤੇ ਜਾਂਦੇ ਸੀ, ਇੰਦਰਾ ਗਾਂਧੀ ਦੇ ਸੂਟਕੇਸ ਵੀ ਵਾਪਸ ਨਹੀਂ ਸੀ ਕਰਦੀ। ਸੋ ਇਸ ਲੈਵਲ ਦੀ ਇੰਟਰਫੇਅਰੈਂਸ। ਜੇ ਤੁਸੀਂ ਬਾਰਬਰਾ ਕ੍ਰਾਸੈਟ, ਜਿਹਨੇ ਇੰਡੀਆ ਇਨ ਦਾ 21st ਸੈਂਚੁਰੀ ਕਿਤਾਬ ਲਿਖੀ ਹੈ, ਉਹਦਾ ਦੇਖੋਗੇ ਉਹਨੇ ਕਿਹਾ ਕਿ ਜਿੰਨੇ ਮਿਡਲ ਈਸਟ KGB ਦਾ ਹੈੱਡਕੁਆਟਰ ਹੀ ਦਿੱਲੀ ਬਣਿਆ ਹੋਇਆ ਸੀ, ਸਾਰੇ ਜਿਹੜੇ ਨੇ ਉਹਨੂੰ ਰਨ ਕਰਦਾ। ਫਿਰ ਅਸੀਂ ਸਿੱਖ ਪਰਸਪੈਕਟਿਵ ਤੋਂ ਦੇਖੀਏ, ਸਾਨੂੰ ਪਤਾ ਵੀ ਜੂਨ 84 ਦਾ ਘੱਲੂਘਾਰਾ KGB ਦਾ ਉਹਦੇ 'ਚ ਕੀ ਰੋਲ ਹੈ, ਔਰ ਇੰਡੀਅਨ ਇੰਟੈਲੀਜੈਂਸ ਰਾਹ ਦੇ ਨਾਲ ਕਿਸ ਕਿਸਮ ਦਾ ਔਰ ਕਿਵੇਂ ਉਹਨਾਂ ਦੀ ਵੈਲਕਮਿੰਗ ਔਰ ਦੂਜਾ ਤੀਜਾ। ਹਾਂ, ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ 1989 ਦੇ ਵਿੱਚ, 15 ਹਿੱਸਿਆਂ 'ਚ ਵੰਡਿਆ ਗਿਆ, ਦੈਨ ਆਲ ਆਫ ਅ ਸਡਨ ਇੰਡੀਆ ਨੂੰ ਵੀ ਲੱਗਾ ਕਿ ਵੀ ਹੁਣ, ਕਿਉਂਕਿ ਬ੍ਰਾਹਮਣ ਦਿਮਾਗ ਤਾਂ ਸ਼ਾਤਰ ਹੈ ਕਿ ਵੀ ਕਿੱਧਰ ਆਪਣੀ ਮਾਰਕੀਟ ਦੇਖੀਏ, ਕੀ ਕਰੀਏ। ਸੋ ਹੌਲੀ ਝੁਕਾਅ ਉਹਨਾਂ ਦੀ ਮਜਬੂਰੀ ਸੀ। ਪਰ ਪੋਸਟ 9/11
ਜਦੋਂ ਕਿ ਅਮਰੀਕਾ ਖੁਦ ਆਪਣੀ ਮੇਨਲੈਂਡ ਦੇ ਉੱਤੇ ਹਮਲੇ ਦਾ ਸ਼ਿਕਾਰ ਹੋਇਆ, ਪਰਮੂਟੇਸ਼ਨ ਕੰਬੀਨੇਸ਼ਨ ਬਦਲੇ। ਆਲਰੇਡੀ ਅਮਰੀਕਾ ਨੇ ਹੌਲੀ ਹੌਲੀ ਭਾਰਤ ਵੱਲ ਕਦਮ ਵਧਾਏ। ਜਿਹੜੀ ਉਹਦੀ ਫੋਰਨ ਪਾਲਿਸੀ ਸੀ, ਜਿਹਦੇ 'ਚ ਇੰਡੀਆ ਔਰ ਪਾਕਿਸਤਾਨ ਦੀ ਪਾਲਿਸੀ ਦੇ ਵਿਚਾਲੇ ਹਾਈਫਨ ਸੀ, ਉਹਨੂੰ ਡੀਹਾਈਫਨੇਟ ਕੀਤਾ ਔਰ ਨਤੀਜੇ ਦੇ ਤੌਰ ਤੇ ਇੰਡੋ US ਨਿਊਕਲੀਅਰ ਡੀਲ ਮਨਮੋਹਨ ਸਿੰਘ ਦੀ ਸਰਕਾਰ ਦੇ ਪਹੁੰਚਦਿਆਂ ਜੂਨੀਅਰ ਬੁਸ਼ ਨੇ ਸਾਈਨ ਕੀਤੀ ਔਰ ਫਿਰ ਅਮਰੀਕਾ ਨੂੰ ਟਰੰਪ ਤੱਕ ਪਹੁੰਚਦਿਆਂ ਜੇ ਕੁਆਡ ਤੱਕ ਇੰਡੀਆ ਨੂੰ ਉਹ ਲੈ ਆਏ। ਤੇ ਅਮਰੀਕਾ ਨੂੰ ਲੱਗਦਾ ਸੀ ਕਿ ਇਸ ਪੀਰੀਅਡ 'ਚ ਚਾਈਨਾ ਗਰੋ ਹੋਇਆ ਡਿਫੈਂਸ ਵਾਈਜ਼, ਇਕਨੋਮਿਕਲੀ, ਔਰ ਉਸ ਸਾਰੇ 'ਚ ਉਹਨਾਂ ਨੂੰ ਲੱਗਦਾ ਸੀ ਕਿ ਸਟ੍ਰੈਟੇਜਿਕ ਪਾਰਟਨਰ ਜਿਹੜਾ ਕੁਆਡ ਸੀ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ। ਲੇਕਿਨ ਇਸ ਪੀਰੀਅਡ 'ਚ ਹੁਣ ਸਾਡਾ ਜਿਹੜਾ ਤੁਹਾਡਾ ਸਵਾਲ ਹੈ ਉਸ ਦਾ ਦਾਇਰਾਕਾਰ ਦੇ ਵਿੱਚ ਇਹ ਗੱਲ ਆਉਂਦੀ ਹੈ। ਗਲਵਾਨ 2020 ਇਹ ਪਹਿਲਾ ਟੈਸਟ ਸੀ ਕਿ ਵੀ ਅਮਰੀਕਾ ਨੇ ਕਾਊਂਟ ਕੀਤਾ ਵੀ ਇਹ ਚਾਈਨਾ ਦੇ ਬਰਾਬਰ ਐਜ਼ ਏ ਬੁੱਲ ਵਾਕ ਖਲੋਣ ਦੀ ਹਿੰਮਤ ਰੱਖਦਾ ਹੈ, ਵੱਡਾ ਮੁਲਕ ਹੈ, ਇੰਨੇ ਬਿਲੀਅਨ, 1 ਬਿਲੀਅਨ ਇੰਨੀ ਉਹਨਾਂ ਦਾ ਕੰਜ਼ਿਊਮਰ ਮਾਰਕੀਟ, ਇਹ ਉਹ ਜੋ ਉਹਨਾਂ ਦਾ ਸੈਲਿੰਗ ਚਿਪ ਹੁੰਦਾ ਜੀ। ਲੇਕਿਨ ਉਹਨੇ ਅਮਰੀਕਾ ਨੂੰ ਡਿਸਅਪਾਇੰਟ ਕੀਤਾ। ਉਹਨਾਂ ਨੇ ਦੇਖਿਆ ਵੀ ਨਾ ਤਾਂ ਇਹ ਮਿਲੀਟੈਰਲੀ ਉੱਥੇ ਖਲੋ ਸਕੇ ਨੇ, ਨਾ ਇਹਨਾਂ ਕੋਲ ਇੰਟੈਲੀਜੈਂਸ ਸੀ। ਚਾਈਨਾ ਨੇ ਮਰਜ਼ੀ ਨਾਲ, ਔਰ ਇਹਨਾਂ ਦਾ ਆਪਣਾ ਮੰਨਣਾ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਇਹ ਸੁਬਰਾਮਨੀਅਮ ਸਵਾਮੀ ਕੋਟ ਕਾ ਪਾਲਾ 2000 ਤੋਂ 4000 ਤੱਕ, ਪਰ ਇਹਦੇ 'ਚ ਕੋਈ ਔਰ ਇਹਨਾਂ ਦੀ ਕਾਵਰਡਿਸ ਇੰਨੀ ਹੈ ਕਿ ਮੋਦੀ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਦੇ ਹੋਇਆ ਕਿ ਭਾਈ ਕੋਈ ਸਾਡੀ ਜ਼ਮੀਨ ਕੋਈ ਅਗਰੈਸਰ ਹੈ, ਕੋਈ ਦੂਜਾ। ਵੈਸੇ ਰਸ਼ੀਆ ਦਾ ਵੀ ਪੈਰ ਫੜੇ, ਜਾ ਕੇ ਸਮਝੌਤਾ ਕਰਾਓ। 3 ਵਾਰੀ ਜੈ ਸ਼ੰਕਰ ਉੱਥੇ ਗਿਆ। ਅਮਰੀਕਾ ਦੇ ਉੱਤੇ ਵੀ ਇਹ ਰਿਹਾ ਕਿ ਜੀ ਕਿਵੇਂ ਨਾ ਕਿਵੇਂ ਹੋਏ, ਇੰਟੈਲੀਜੈਂਸ ਵੀ ਅਮਰੀਕਾ ਦਿੰਦਾ ਰਿਹਾ। ਸੋ ਇਸ ਸਾਰੀ ਬੈਕਗਰਾਊਂਡ 'ਚ ਅਮਰੀਕਾ ਨੇ ਤਾਂ ਭਾਰਤ ਦੇ ਨਾਲ ਮੈਂ ਸਮਝਦਾ ਵੀ ਵਫਾ ਪੁਗਾਈ, ਵਫਾ ਨਿਭਾਈ। ਭਾਰਤ ਨੇ ਕੀ ਕੀਤਾ, ਤੁਸੀਂ ਮੈਂਸ਼ਨ ਕੀਤਾ ਕਿ ਭਾਈ ਇੱਕ ਪਾਸੇ ਯੂਕਰੇਨ ਵਾਰ ਸ਼ੁਰੂ ਹੋਈ, ਇਹ ਫਿਰ ਨਿਊਟਰਲ ਹੋ ਕੇ ਬਹਿ ਗਏ। ਰਾਦਰ ਰਸ਼ੀਆ ਦੇ ਉੱਤੇ ਜਿਹੜੀਆਂ ਇਕਨੋਮਿਕਲ ਸੈਂਕਸ਼ਨਸ ਅਮਰੀਕਾ ਨੇ ਥਰੂ ਯੂਰਪੀਅਨ ਯੂਨੀਅਨ ਲਾਈਆਂ, ਇਹ ਇਹਨਾਂ ਨੇ ਵਾਇਲੇਟ ਕੀਤੀਆਂ। ਕਿੱਥੇ $2 ਬਿਲੀਅਨ ਦੀ ਆਇਲ ਟ੍ਰੇਡ ਸੀ, ਇਹਨਾਂ 2 ਸਾਲਾਂ 'ਚੋਂ ਵੱਧ ਕੇ 22 ਬਿਲੀਅਨ ਤੱਕ ਚਲੀ ਗਈ, ਕਿਉਂਕਿ ਉਹਨਾਂ ਨੂੰ ਜਿਹੜਾ ਉਹ ਪ੍ਰੋਸੈਸ ਕਰਕੇ ਸਟੱਫ ਯੂਰਪ ਦੀ ਮਾਰਕੀਟ 'ਚ ਵੇਚਿਆ। ਔਰ ਵਰਸਟ ਜਿਹੜਾ ਅਮਰੀਕਾ ਔਰ ਕੈਨੇਡਾ ਦੋਨਾਂ ਨੇ ਦੀ ਧਰਤੀ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਜਿਹੜਾ ਅਨਟੋਲਰੇਬਲ ਪਹਿਲਾਂ ਦੁਸ਼ਮਣ ਮੁਲਕ ਨੇ ਵੀ ਨਹੀਂ ਕੀਤਾ। ਰਸ਼ੀਆ ਦੇ ਨਾਲ, ਚਾਈਨਾ ਦੇ ਨਾਲ, ਈਰਾਨ ਦੇ ਨਾਲ, ਜਿੱਥੇ ਈਰਾਨ 'ਚ ਕਿੰਨਾ ਅਰਸਾ ਅਮਰੀਕਾ ਦੇ ਹੌਸਟੇਜ ਉਹਨਾਂ ਨੇ ਫੜ ਕੇ ਰੱਖੇ ਸੀ, ਲੇਕਿਨ ਉਹਨਾਂ ਨੇ ਵੀ ਡੇਅਰ ਨਹੀਂ ਕੀਤਾ। ਹੁਣ ਇਸ ਪਿਛੋਕੜ 'ਚ ਖਾਸ ਤੌਰ 'ਤੇ ਜਦੋਂ ਹੁਣ ਅਕਾਊਂਟੇਬਿਲਟੀ ਦਾ ਮਾਮਲਾ ਆਇਆ, ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਏ ਜਾਂ ਇੰਡੀਆ ਨੂੰ ਹੋਣਾ ਕਿ ਭਾਈ ਹੁਣ ਤੁਸੀਂ ਉਹ ਜਿਵੇਂ ਕਦੇ ਅਸੀਂ ਜਦੋਂ ਗਰੋ ਹੋ ਰਹੇ ਸੀ ਤਾਂ ਇੱਕ ਸ਼ੇਅਰ ਅਕਸਰ ਇਹ ਸਾਧੂ ਸਿੰਘ ਹਮਦਰਦ ਅਜੀਤ ਅਖਬਾਰ ਦੇ ਵਿੱਚ ਇਸਤੇਮਾਲ ਕਰਦਾ ਹੁੰਦਾ ਸੀ, ਕਰਦਾ ਤੇ ਅਮਰ ਸਿੰਘ ਦੋਸਾਂਝ ਦੀ ਅਕਾਲੀ ਪੱਤਰਕਾਰ ਦੀ ਨੀਤੀ ਲਈ ਸੀ, ਪਰ ਉਹ ਹੁਣ ਦੀ ਡਿਸਕਸ਼ਨ 'ਚ ਵੀ ਢੁਕਵੇਂ। ਅਮਰੀਕਾ ਨੇ ਕਿਹਾ ਵੀ ਇੱਕ ਗੱਲ ਕਲੀਅਰ ਕਰੋ ਕਿ 2 ਰੰਗੀ ਛੋੜ ਕਰ ਯਕ ਰੰਗ ਹੋ ਜਾ, ਸਰਾਸਰ ਮੋਮ ਹੋ ਜਾਂ ਸੰਗ ਹੋ ਜਾ। ਸੰਗ ਪੱਥਰ ਨੂੰ ਕਹਿੰਦੇ ਕਿ ਜਾਂ ਮੋਮ 'ਚ ਬਣ ਜਾ ਪੱਥਰ ਦਾ, ਇਹ 2 ਰੰਗੀ ਨਹੀਂ ਚੱਲਣੀ। ਸੋ ਜਦੋਂ ਇਸ ਸਿਚੁਏਸ਼ਨ 'ਚ ਖਾਸ ਤੌਰ 'ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਕੈਨੇਡਾ 'ਚ ਜਸਟਿਨ ਟਰੂਡੋ ਦਾ, ਖਾਸ ਤੌਰ 'ਤੇ ਅਮਰੀਕਾ ਜਸਟਿਸ ਡਿਪਾਰਟਮੈਂਟ ਇੰਡਾਈਕਮੈਂਟ, ਨਿਖਿਲ ਗੁਪਤਾ, ਵਿਕਾਸ ਯਾਦਵ, ਇਹ ਸਾਰਾ ਆਇਆ। ਔਰ ਇਹ ਤਾਂ ਸਾਨੂੰ ਪਤਾ ਜੋ ਮੀਡੀਆ 'ਚ ਆਇਆ, ਅੰਦਰ ਕੀ ਚੱਲ ਰਿਹਾ ਹੈ, ਅਮਰੀਕਾ ਨੇ ਇੰਡੀਆ ਦਾ ਐਸਾ ਕੀ ਦੇਖਿਆ ਔਰ ਕਿਵੇਂ ਉਹਨਾਂ 'ਤੇ ਦਬਾਅ ਬਣਾਇਆ। ਜਿਵੇਂ ਮੈਂ ਐਰਿਕ ਗਾਰਸੈਟੀ ਦਾ ਜ਼ਿਕਰ ਕੀਤਾ, ਉਹਨੇ ਕਿਹਾ ਵੀ ਬਹੁਤ ਕੁਛ ਐਟ ਸਟੇਕ ਹੈ। ਤੇ ਇਹ ਇਨ ਪੈਨਿਕ ਪਹਿਲਾਂ 3 ਮਹੀਨੇ ਪਹਿਲਾਂ ਵੀ ਜਾ ਕੇ ਚੰਬੜ ਗਿਆ ਸੀ ਪੁਤਿਨ ਨੂੰ, ਔਰ ਪੁਤਿਨ ਨੇ ਵੀ ਹਾਈਐਸਟ ਅਵਾਰਡ ਦਾ ਮੇਕ ਸ਼ੋਰ ਕੀਤਾ। ਔਰ ਇਹ ਉਹ ਪੀਰੀਅਡ ਸੀ ਕਿ ਵਾਸ਼ਿੰਗਟਨ DC ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਯੂਕਰੇਨ ਦੀ ਹਮਾਇਤ ਦੇ ਵਿੱਚ ਨੈਟੋ ਦੇ 34 ਮੈਂਬਰ ਇੱਥੇ ਇਕੱਠੇ ਕੀਤੇ ਹੋਏ ਸੀ, ਉਹ ਜਾ ਕੇ ਪੁਤਿਨ ਦੇ ਗਲ ਮਿਲ ਰਿਹਾ ਸੀ। ਹੁਣ ਅਗੇਨ ਉਹੀ ਦੁਹਰਾ। ਔਰ ਹੁਣ ਕਿਉਂਕਿ ਇਹ ਮੈਚ ਬ੍ਰਿਕਸ 5 ਮੁਲਕਾਂ ਦਾ ਅਲਾਇੰਸ ਨਹੀਂ ਹੈ ਜਿਵੇਂ ਇਹਦੀ ਸ਼ੁਰੂਆਤ ਹੋਈ ਸੀ, 36 ਮੁਲਕ ਉਹਦੇ 'ਚ ਸ਼ਾਮਲ ਹੋਏ, ਔਰ ਉਹਦੇ 'ਚੋਂ ਵੀ ਇੱਕ ਮਿਨੀ ਅਲਾਇੰਸ ਜਿਹੜਾ ਅੱਗੋਂ ਰਸ਼ੀਆ, ਚਾਈਨਾ ਔਰ ਈਰਾਨ ਔਰ ਨਾਰਥ ਕੋਰੀਆ ਜਿਨ੍ਹਾਂ ਦੀ, ਔਰ ਇਹ ਵੀ ਸਾਹਮਣੇ ਆਇਆ ਵੀ ਜਿਹੜਾ ਹੁਣ ਬ੍ਰਿਕਸ ਦੇ ਵਿੱਚ ਆਇਆ ਨਾਰਥ ਕੋਰੀਆ, ਔਰ ਦੂਜਾ ਨਾਰਥ ਕੋਰੀਆ ਦੇ ਫੌਜੀ ਲੜ ਰਹੇ ਨੇ ਯੂਕਰੇਨ ਦੇ ਖਿਲਾਫ ਰਸ਼ੀਆ ਦੇ ਵਿੱਚ। ਇੰਡੀਆ ਦੇ ਫੌਜੀ ਮਰੇ ਵੀ ਨੇ, ਲੜੇ ਵੀ ਨੇ। ਸੋ ਇਸ ਸਾਰੀ ਬੈਕਗਰਾਊਂਡ 'ਚ ਇੰਡੀਆ ਦਾ ਨਿਕਲਣਾ, ਬ੍ਰਿਕਸ ਜਿਹੜਾ ਹੈ, ਜੇ ਤੁਸੀਂ ਦੂਜੇ ਜਿਹੜੇ ਨਵੇਂ ਮੈਂਬਰ ਆਏ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਜੀ ਕਿ ਪੈਰਲਲ ਕਰੰਸੀ ਆ ਜਾਏਗੀ ਅਤੇ ਅਮਰੀਕਾ ਨੂੰ ਅਸੀਂ ਅੱਖਾਂ ਦਿਖਾਵਾਂਗੇ, ਅੱਜ ਦਾ ਵਰਲਡ ਆਰਡਰ, ਵਰਲਡ ਬੈਂਕ ਔਰ IMF ਤੋਂ ਬਿਨਾਂ
ਆ G7 ਨੂੰ ਛੱਡ ਦਿਓ, G7 ਉਹ ਮੁਲਕ ਨੇ ਜਿਹੜੇ ਲੋਨ ਲੈਂਦੇ ਨਹੀਂ ਹੈ, ਲੋਨ ਦਿੰਦੇ ਨੇ, ਇਹੀ ਫਰਕ ਹੈ ਇਹਨਾਂ। ਬਾਕੀ ਸਾਰੇ ਤੁਸੀਂ ਉੱਥੇ ਉਹਨਾਂ 'ਚ ਕੱਢ ਲਓ, ਚਾਈਨਾ ਨਹੀਂ ਲੈਂਦਾ, ਲੋ ਚਾਈਨਾ ਨੇ ਆਪਣਾ ਬੈਂਕ ਡਿਵੈਲਪ ਕਰ ਲਿਆ ਜਾਂ ਆਪਣੀ ਕਰੰਸੀ ਬਣਾਉਣਾ ਚਾਹੁੰਦੇ ਨੇ। ਬਾਕੀ ਜਿਹੜੇ 36 ਮੁਲਕ ਕੀਤੇ ਨੇ, ਵਰਲਡ ਬੈਂਕ IMF ਜ਼ਰਾ ਦੇ ਇੱਕ ਮਰੋੜਾ, ਇਹ ਖਲੋਣਗੇ ਕਿਤੇ ਵੀ। ਸੋ ਮੈਂ ਸਮਝਦਾ ਵੀ ਇਹ ਪੈਨਿਕ ਦੇ ਵਿੱਚ ਜੋ, ਕਿਉਂਕਿ ਅਜੀਤ ਡੋਵਲ ਦੇ ਖਿਲਾਫ ਇੱਥੇ ਸੰਮਣ ਨੇ, ਬੁਰਾ ਹਾਲ ਬੌਂਕੇ ਦਿਹਾੜੇ ਇਹਨਾਂ ਦੇ ਅੰਦਰੂਨੀ, ਇਹਨਾਂ ਦੀ ਇਕੋਨਮੀ ਦਾ ਵੀ ਹਾਲ ਮਾੜਾ ਹੈ। ਔਰ ਇਸ ਕਿਸਮ ਦੇ ਚੱਲਦਿਆਂ ਮੈਂ ਸਮਝਦਾ ਵੀ ਇਹਨੂੰ ਇਵੇਂ ਹੀ ਕਿਹਾ ਜਾਏ ਕਿ ਵੀ ਇੱਕ ਪਾਸੇ ਇਹਨਾਂ ਕੋਲ, ਜੇ ਐਜ਼ ਏ ਇੰਡੀਅਨ ਇਹ ਕਹਿਣਾ ਹੋਏ ਕਿ ਇਹਨਾਂ ਕੋਲ ਓਪਰਚੁਨਿਟੀ ਸੀ, ਜੇ ਅਮਰੀਕਾ ਨੇ ਦੋਸਤੀ ਦਾ ਹੱਥ, ਦੇਖੋ ਅਮਰੀਕਾ ਦੀਆਂ ਇੰਸਟੀਟਿਊਸ਼ਨਸ, ਅਮਰੀਕਨਸ ਇਨ ਸਪਾਈਟ ਆਫ ਕਿ ਦੁਨੀਆ 'ਚ ਰਾਈਜ਼ ਐਂਡ ਫਾਲ ਹੁੰਦਾ ਹੈ ਜੀ, ਵੱਡੇ ਵੱਡੇ ਐਮਪਾਇਰ ਉਹਨਾਂ ਦੇ ਜ਼ਮਾਨੇ ਮੁੱਕ ਜਾਂਦੇ ਨੇ, ਪਰ ਅਜੇ ਇਹ ਸੋਚਣਾ ਕਿ ਜੀ ਬ੍ਰਿਕਸ ਜਾਂ ਬਾਕੀ ਚੈਲੰਜਸ ਰਾਹੀਂ ਅਮਰੀਕਾ ਜਾਂ ਵੈਸਟਰਨ ਵਰਲਡ ਨੂੰ ਦਾ ਥੱਲਾ ਲਾਇਆ ਜਾ, ਅੱਗੇ ਮੈਨੂੰ ਨਹੀਂ ਲੱਗਦਾ ਕਿ ਅਗਲੇ 50-60 ਸਾਲ ਅਮਰੀਕਾ ਦੀ ਡੋਮੀਨੈਂਸ ਨੂੰ ਕੋਈ ਉਸ ਕਿਸਮ, ਹਾਲਾਂ ਥੋੜ੍ਹੀ ਬਹੁਤ ਐਰੋਜਨ ਹੁੰਦੀ ਰਹੇਗੀ, ਵੈਲਿਊਜ਼ ਦੀ ਐਰੋਜਨ ਵੀ ਹੋ ਰਹੀ ਹੈ, ਥਰਡ ਕਲਾਸ ਲੀਡਰਸ਼ਿਪ ਅੱਗੇ ਆ ਰਹੀ ਹੈ, ਲੇਕਿਨ ਇਹ ਜਿਹੜਾ ਇਹਦੇ 'ਚ ਇੰਡੀਆ ਦਾ ਆਪਣਾ ਪਤਨ ਹੋਏਗਾ। ਰਸ਼ੀਆ ਨੂੰ ਵੀ ਪਤਾ ਲੱਗ ਚੁੱਕਾ ਹੈ ਕਿ ਭਾਈ ਇਹਨੂੰ ਤਾਂ ਮੌਕਾ ਮਿਲਿਆ ਨਹੀਂ ਤੇ ਇਹ ਬਾਂਦਰ ਇੱਕ ਪਾਸਿਓਂ ਜੰਪ ਕਰਕੇ ਦੂਜੇ ਪਾਸੇ ਪਹੁੰਚ ਗਿਆ। ਚਾਈਨਾ ਨੇ ਤਾਂ ਪਹਿਲਾਂ ਹੀ ਅੱਖਾਂ ਦਿਖਾ ਦਿੱਤੀਆਂ, ਔਰ ਇਸ ਸਾਰੇ ਦੀ ਇਹਨਾਂ ਦੀ ਘਬਰਾਹਟ ਦਾ ਨਤੀਜਾ ਹੈ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਚੀਨਮ ਸ਼ਰਣਮ ਗੱਛਾਮੀ, ਜਾ ਕੇ ਚੀਨ ਦੇ ਪੈਰਾਂ 'ਚ ਲਿਟ ਗਏ ਨੇ। ਔਰ ਬਿਲਕੁਲ ਹੁਣ ਉਹਨਾਂ ਦਾ ਜਿਹੜਾ ਮਿਸਤਰੀ ਹੈ, ਕੀ ਉਹਦਾ ਨਾਮ, ਵਿਕਰਮ ਮਿਸਤਰੀ, ਫੋਰਨ ਸੈਕਟਰੀ, ਉਹਨੂੰ ਅੱਜ ਇਹਨਾਂ ਨੇ ਪੂਰਾ ਰਗੜਾ ਦਿੱਤਾ, ਜਿਹੜੀ ਪਾਰਲੀਮੈਂਟਰੀ ਪੈਨਲ ਹੈ ਫੋਰਨ ਸੈਕਟਰੀ ਤੇ, ਕਿ ਵਾਈ ਨੋ ਇੰਡੀਆ ਚਾਈਨਾ ਜੁਆਇੰਟ ਸਟੇਟਮੈਂਟ ਔਨ LAC ਡਿਸਐਂਗੇਜਮੈਂਟ। ਐਸ ਜੈਸ਼ੰਕਰ ਵੀ ਕਹਿ ਰਿਹਾ ਜੀ ਡੈਪਸੋਂਗ ਚੋਂ ਪਿਛੋਣਗੇ, ਸਟੇਟਮੈਂਟ ਕਿੱਥੇ ਹੈ ਜੁਆਇੰਟ, ਕੋਈ ਪ੍ਰੈਸ ਕਾਨਫਰੰਸ, ਕੋਈ ਸਟੇਟਮੈਂਟ, ਕੋਈ ਦੂਜਾ। ਸੋ ਮਤਲਬ ਇਹ ਹੈ ਵੀ ਆਪਣੇ ਲੋਕਾਂ ਨਾਲ ਵੀ ਧੋਖਾ ਕਰ ਰਹੇ ਨੇ। ਚੀਨ ਦੇ ਵੀਜ਼ਾ ਵੀ ਇਹਨਾਂ ਨੇ ਸਰੈਂਡਰ ਕੀਤਾ, ਉੱਥੋਂ ਮਿਲਿਆ ਵੀ ਕੁਛ ਨਹੀਂ ਹੈ। ਔਰ ਅਮਰੀਕਾ ਦੀ ਜਿਹੜੀ ਨਾਰਾਜ਼ਗੀ ਹੈ, ਕਿਉਂਕਿ ਜੋ ਹੀ ਬ੍ਰਿਕਸ ਖਤਮ ਹੋਈ, ਜੋ ਐਰਿਕ ਗਾਰਸੈਟੀ ਨੇ ਇੰਟਰਵਿਊ ਦਿੱਤਾ ਹੈ, ਜੋ ਤੁਸੀਂ ਵੈਸਟਰਨ ਅੱਜ ਦੀ ਨਿਊਯਾਰਕ ਟਾਈਮਜ਼ ਦੀ ਸਟੋਰੀ ਦੇਖ ਲਓ, ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਲੇਆਊਟ ਕੀਤਾ ਵੀ ਕੈਨੇਡਾ ਅਮਰੀਕਾ 'ਚ ਇੰਡੀਆ ਨੇ ਕੀ ਕੀਤਾ, ਈਵਨ ਸਿੱਖ ਐਕਟਿਵਿਸਟ ਦੀਆਂ ਫੋਟੋਜ਼ ਦੇ ਕੇ। ਸੋ ਮੈਂ ਸਮਝਦਾ ਵੀ ਇਹ ਸਾਰਾ ਜਿਹੜਾ ਇਹਨਾਂ ਦਾ ਆਪਣਾ ਹੀ ਸਲੋਕ ਕਹਿ ਕੇ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਹੈ, ਤਬਾਹੀ ਆਉਂਦੀ ਹੈ, ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਉਹਨਾਂ ਦੀ ਅਕਲ ਪੁੱਠੀ ਹੋਣਾ ਸਾਡੇ ਹੱਕ 'ਚ ਜਾਂਦਾ ਹੈ, ਔਰ ਇਹ ਅਕਲ ਇਵੇਂ ਹੀ ਪੁੱਠੀ ਰਹੇ, ਔਰ ਅਸੀਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਹੁਤ ਜਲਦੀ ਦੁਨੀਆ ਦੇ ਮੈਪ ਤੇ ਲੈ ਕੇ ਆ ਸਕੀਏ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।